व्यूअर्स ब्रेक तो बाद तुहाडा सारिਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਗੱਲ ਕਰੀਏ ਅਸੀਂ ਅਮਰੀਕਾ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈਗੀ ਆ ਉਹਦੇ ਵਿੱਚ ਆਫੀਸ਼ੀਅਲੀ ਹੁਣ ਜਿਹੜੇ ਕਮਲਾ ਹੈਰਿਸ ਨੇ ਉਹ ਜਿਹੜੇ ਨੇ ਰਿਪਬਲਿਕਨ ਕੈਂਡੀਡੇਟ ਡੋਨਲਡ ਟਰੰਪ ਦੇ ਸਾਹਮਣੇ ਆ ਕੇ ਖਲੋ ਗਏ ਆ ਅਤੇ ਉਹਨਾਂ ਨੂੰ ਹੁਣ ਆਫੀਸ਼ੀਅਲੀ ਜਿਹੜਾ ਹੈਗਾ ਉਹ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਬਣ ਗਏ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ। ਸੋ ਇਹ ਗੱਲ ਹੁਣ ਕਲੀਅਰ ਹੋ ਗਈ ਹੈ, ਆਫੀਸ਼ੀਅਲ ਹੋ ਗਈ ਹੈ ਕਿ ਨਵੰਬਰ ਦੇ ਵਿੱਚ ਜਿਹੜੀਆਂ ਹੁਣ ਵੋਟਾਂ ਪੈਣਗੀਆਂ ਪ੍ਰੈਜ਼ੀਡੈਂਟ ਦੇ ਲਈ, ਅਮਰੀਕਾ ਦੀ ਪ੍ਰਧਾਨਗੀ ਦੇ ਲਈ, ਉਸ ਦੇ ਵਿੱਚ ਡੋਨਲਡ ਟਰੰਪ ਦੇ ਸਾਹਮਣੇ ਕਮਲਾ ਹੈਰਿਸ ਹੋਣਗੇ। ਸੋ ਇਹਦੇ ਨਾਲ ਇਹਦੇ ਜਿਹੜੇ ਇੰਪੈਕਟ ਨੇ, ਅਸੀਂ ਜਿਵੇਂ ਪਹਿਲੇ ਸੈਗਮੈਂਟਸ ਦੇ ਵਿੱਚ ਵੀ ਜ਼ਿਕਰ ਕਰਕੇ ਹਟੇ ਹਾਂ, ਉਹ ਯੂਕਰੇਨ ਦੀ ਜੰਗ ਹੋਵੇ ਜਾਂ ਗਜ਼ਾ ਦੇ ਵਿੱਚ ਜੋ ਫਲਸਤੀਨ ਅਤੇ ਇਜ਼ਰਾਈਲ ਦੇ ਜਿਹੜੇ ਮਾਮਲਾਤ ਹੈਗੇ ਆ ਉਹਨਾਂ ਦੇ ਉੱਤੇ ਵੀ ਇਹਦਾ ਇੰਪੈਕਟ ਪੈਣਾ ਸੁਭਾਵਿਕ ਹੈ ਜਾਂ ਇਹ ਦੇਖਿਆ ਜਾ ਰਿਹਾ ਹੈ, ਐਨਾਲਾਈਜ਼ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੇ ਇਲੈਕਸ਼ਨ ਰਿਜ਼ਲਟਸ ਹੋਣਗੇ ਉਹ ਕਿਵੇਂ ਇੰਪੈਕਟ ਕਰਨਗੇ ਜਿਹੜੀ ਇਹ ਗਲੋਬਲੀ ਜੀਓਪੋਲੀਟੀਕਲ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ। ਸੋ ਸ਼ੁਰੂਆਤ ਕਰੀਏ ਪਹਿਲਾਂ ਤੇ ਇਸ ਜਿਹੜੀ ਇਹ ਓਫੀਸ਼ੀਅਲ ਨੋਮੀਨੀ ਬਣ ਗਏ ਆ ਕਮਲਾ ਹੈਰਿਸ ਉਹਨਾਂ ਤੋਂ ਇਸ ਲਾਸਟ ਸੈਗਮੈਂਟ ਦੀ। ਬਿਲਕੁਲ ਬਲਬੀਰ ਸਿੰਘ ਜੀ, ਦੇਖੋ ਸਭ ਤੋਂ ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਮਤਲਬ ਕਮਲਾ ਹੈਰਿਸ ਦੇ ਇਹ ਡਿਕਲੇਅਰ ਹੋਣ ਤੋਂ ਬਾਅਦ, ਅਫੀਸ਼ੀਅਲ ਨੋਮੀਨੀ ਬਣਨ ਤੋਂ ਬਾਅਦ ਡੈਮੋਕ੍ਰੈਟਸ ਦੇ ਵਿੱਚ ਵੀ ਜਾਨ ਪੈਂਦੀ ਨਜ਼ਰ ਆ ਰਹੀ ਆ, ਕਿਉਂਕਿ ਮਤਲਬ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਖਾਸ ਤੌਰ 'ਤੇ ਜਿਹੜੀ ਇੱਕ ਡਿਬੇਟ ਦੇ ਵਿੱਚ ਜੋ ਬਾਈਡਨ ਦਾ ਰਿਸਪੌਂਸ ਰਿਹਾ ਸੀ ਡੋਨਲਡ ਟਰੰਪ ਦੇ ਸਾਹਮਣੇ, ਤਾਂ ਉਸ ਤੋਂ ਬਾਅਦ ਇੱਕ ਇਹ ਮਤਲਬ ਨੈਰੇਟਿਵ ਐਸਟੈਬਲਿਸ਼ ਹੋ ਰਿਹਾ ਸੀ ਕਿ ਡੋਨਲਡ ਟਰੰਪ ਨੂੰ ਇਸ ਵਾਰ ਕੋਈ ਨਹੀਂ ਹਰਾ ਸਕਦਾ। ਤੇ ਡੈਮੋਕ੍ਰੈਟਸ ਦੀ ਬੋਡੀ ਲੈਂਗੁਏਜ ਜਿਹੜੀ ਆ ਉਹ ਵੀ ਕਾਫੀ ਢਿੱਲੀ ਨਜ਼ਰ ਆ ਰਹੀ ਸੀ। ਪਰ ਫਿਰ ਇੱਕੋ ਦਮ ਜਿਵੇਂ ਜੋ ਬਾਈਡਨ ਨੇ ਡਿਸੀਜਨ ਲਿਆ ਮਤਲਬ ਸਾਈਡ ਤੇ ਹੋਣ ਦਾ ਤੇ ਕਮਲਾ ਹੈਰਿਸ ਦੇ ਅੱਗੇ ਆਏ ਨੇ ਤੇ ਉਹਨਾਂ ਦਾ ਨਾਂ ਅੱਗੇ ਆਇਆ ਤੇ ਉਸ ਤੋਂ ਬਾਅਦ ਨੋਮੀਨੇਸ਼ਨ ਕਲੀਅਰ ਹੋਣ ਤੋਂ ਬਾਅਦ ਤਾਂ ਹੁਣ ਜਿਹੜੇ ਐਨਾਲਿਸਟ ਨੇ ਉਹ ਇਹ ਗੱਲ ਮੰਨ ਰਹੇ ਆ ਕਿ ਜਿਹੜੀ ਕੰਟੈਸਟ ਬਣ ਗਈ ਆ ਕਿ ਇਸ ਵਾਰ ਜਿਹੜਾ ਇਹ ਨਹੀਂ ਕਿ ਡੋਨਲਡ ਟਰੰਪ ਜਿਹੜੇ ਆ ਉਹਨਾਂ ਦੀ ਕਲੀਅਰ ਵਿਕਟਰੀ ਰਹਿ ਗਈ ਆ, ਵੀ ਹੁਣ ਜਿਹੜੇ ਡੈਮੋਕ੍ਰੈਟਸ ਆ ਉਹ ਕਮਲਾ ਹੈਰਿਸ ਦੇ ਪਿੱਛੇ ਯੂਨਾਈਟ ਹੁੰਦੇ ਨਜ਼ਰ ਆ ਰਹੇ ਆ ਤੇ ਜਿਹਦੇ ਚੱਲਦੇ ਆ ਮਤਲਬ ਉਹ ਪੂਰਾ ਜ਼ੋਰ ਲਾਉਣਗੇ ਤੇ ਇੱਕ ਸਖਤ ਮੁਕਾਬਲਾ ਇਸ ਵਾਰ ਵੀ ਸਾਨੂੰ US ਦੀ ਇਲੈਕਸ਼ਨ ਦੇ ਵਿੱਚ ਹੁਣ ਦੇਖਣ ਨੂੰ ਮਿਲਦਾ ਨਜ਼ਰ ਆ ਰਿਹਾ ਆ ਜੀ। ਤੇ ਦੂਜੀ ਗੱਲ ਕਮਲਾ ਹੈਰਿਸ ਦੇ ਕਿਉਂਕਿ ਇੰਡੀਆ ਦੇ ਨਾਲ ਸੰਬੰਧ ਦੀ ਆ ਜਾਂ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਕਮਲਾ ਹੈਰਿਸ ਦਾ ਜਿਹੜਾ ਸੰਬੰਧ ਆ ਉਹ ਬੇਸਿਕਲੀ ਆਈ ਥਿੰਕ, ਮੈਂ ਜੇ ਗਲਤ ਨਾ ਹੋਵਾਂ ਤਾਂ ਤੁਸੀਂ ਮੈਨੂੰ ਸ਼ਾਇਦ ਸਹੀ ਕਰ ਦਿਓ, ਕਿਉਂਕਿ ਪਰ ਮੇਰੀ ਜਾਣਕਾਰੀ ਮੁਤਾਬਕ ਉਹ ਤਾਮਿਲੀਅਨ ਜਿਹੜੀ ਉਹਨਾਂ ਦੀ ਲਾਈਨੇਜ ਆ ਉਹ ਤੋਂ ਆਉਂਦੇ ਨੇ ਕਿ ਉਹਨਾਂ ਦੀ ਜਿਹੜੀ ਫੈਮਿਲੀ ਆ ਉਹ ਤਾਮਿਲੀਅਨ ਲਾਈਨੇਜ ਤੋਂ ਆ। ਤਾਂ ਪਰ ਹੁਣ ਕਿਉਂਕਿ ਤਾਮਿਲ ਜਿਹੜਾ ਆ ਤਾਮਿਲ ਕਲਚਰ ਆ ਉਹਨੂੰ ਇੰਡੀਅਨ ਕਲਚਰ ਦੇ ਵਿੱਚ ਹੀ ਮਿਲਗੋਭਾ ਕਰ ਲਿਆ ਗਿਆ ਤਾਂ ਉਹਨੂੰ ਮੰਨ ਲਿਆ ਜਾਂਦਾ, ਪਰ ਉਹ ਤਾਮਿਲ ਕਲਚਰ ਤੋਂ ਆਉਂਦੇ ਆ ਤੇ ਮਤਲਬ ਇਹ ਕਿਹਾ ਜਾ ਰਿਹਾ ਕਿ ਮਤਲਬ ਇਹ ਦਾਅਵਾ ਕੀਤਾ ਜਾ ਰਿਹਾ ਜਿਵੇਂ ਇੰਡੀਅਨ ਮੀਡੀਆ ਜਿਹੜਾ ਪੱਬਾਂ ਭਾਰ ਹੋ ਕੇ ਉਹਨਾਂ ਦਾ ਜਿਹੜਾ ਐਂਸੈਸਟਰਲ ਵਿਲੇਜ ਆ ਉਹਦੇ ਵਿੱਚ ਜਦੋਂ ਇਹ ਨੋਮੀਨੇਸ਼ਨ ਦੀ ਗੱਲ ਹੋਈ ਆ ਤਾਂ ਸਾਰਾ ਮੀਡੀਆ ਉੱਥੇ ਪਹੁੰਚਿਆ ਉਹ ਦਿਖਾਉਣ ਦੇ ਲਈ ਕਿ ਦੇਖੋ ਉਹ ਇੰਡੀਆ ਦੇ ਨਾਲ ਸੰਬੰਧ ਆ ਜਾਂ ਇਹ ਆ ਉਹ ਆ ਜੀ। ਪਰ ਰਣਜੀਤ ਸਿੰਘ ਜੀ ਜਿਹੜਾ ਹੁਣ ਤੱਕ ਦਾ ਟਰੈਕ ਰਿਕਾਰਡ ਆ ਤਾਂ ਇੰਡੀਆ ਦੇ ਵਿੱਚ ਕੋਈ ਇੰਡੀਆ ਦੀ ਜਿਹੜੀ ਸਟੇਟ ਐਸਟੈਬਲਿਸ਼ਮੈਂਟ ਆ ਉਹ ਕਮਲਾ ਹੈਰਿਸ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਦੀ ਇੰਡੀਆ ਦੇ ਇੰਟਰਸਟ ਦੇ ਵਾਸਤੇ, ਕਿਉਂਕਿ ਜਿਹੜੀਆਂ ਕਮਲਾ ਹੈਰਿਸ ਦੇ ਸਟੈਂਡਸ ਜਾਂ ਸਟੇਟਮੈਂਟਸ ਆ ਉਹ ਡੈਮੋਕ੍ਰੈਟਿਕ ਵੈਲਿਊਜ਼ ਦੇ ਉੱਤੇ ਜਿਹੜਾ ਆ ਤੇ ਇੰਡੀਆ ਦੇ ਵਿੱਚ ਜਿਹੜਾ ਟੋਟਲੀ ਅਨਡੈਮੋਕ੍ਰੈਟਿਕ ਨੇਚਰ ਇੰਡੀਅਨ ਪੋਲੀਟਿਕਸ ਦਾ ਹੈਗਾ ਤਾਂ ਉਹਦੇ ਨਾਲ ਉਹ ਹਮੇਸ਼ਾ ਕਲੈਸ਼ ਰਹੇ ਆ ਤੇ ਜਿਹਦੇ ਚੱਲਦੇ ਆ ਮਤਲਬ ਇੰਡੀਆ ਦੇ ਵਿੱਚ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਕਮਲਾ ਹੈਰਿਸ ਨੂੰ ਕੋਈ ਜ਼ਿਆਦਾ ਪਸੰਦ ਨਹੀਂ ਕਰਦੀ ਆ। ਤੇ ਪਰ ਇਹ ਗੱਲ ਕੁਛ ਜਿਹੜੇ ਹੁਣ ਕਿਉਂਕਿ ਰਾਈਟਰਸ ਨੇ ਇੰਡੀਅਨ ਨਿਊਜ਼ਪੇਪਰਸ ਦੇ ਵਿੱਚ ਜਾਂ ਇੰਡੀਆ ਦੇ ਡਿਪਲੋਮੈਟਸ ਨੇ ਜੋ ਲਿਖਦੇ ਆ ਉਹਨਾਂ ਦੇ ਵੱਲੋਂ ਇਹ ਹੁਣ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਉਹ ਕੋਈ ਇਸ ਲਈ ਨਹੀਂ ਕਿ ਉਹ ਬਹੁਤ ਜ਼ਿਆਦਾ ਖੁਸ਼ ਨੇ, ਪਰ ਉਹ ਇਹ ਸਮਝ ਰਹੇ ਆ ਕਿ ਜਿਹੜਾ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਜਿਹੜਾ ਇਸ ਵਾਰ ਦਾ ਸੀ ਉਹਦੇ ਵਿੱਚ ਜਿਹੜੇ ਇੰਡੀਆ ਤੇ US ਦੇ ਰਿਲੇਸ਼ਨਸ ਆ ਬਹੁਤ ਜ਼ਿਆਦਾ ਨੀਵੇਂ ਪੱਧਰ ਤੇ ਚਲੇ ਗਿਆ ਜੀ, ਉਹ ਕੋਈ ਸਾਜ਼ਗਾਰ ਰਿਲੇਸ਼ਨ ਨਹੀਂ ਰਹੇ ਆ। ਤਾਂ ਹੁਣ ਉਹ ਇੱਕ ਆਸ ਪ੍ਰਗਟ ਕਰ ਰਹੇ ਆ ਆਪਣੀਆਂ ਲਿਖਤਾਂ ਦੇ ਵਿੱਚ ਕਿ ਸ਼ਾਇਦ ਕਮਲਾ ਹੈਰਿਸ ਦੇ ਆਉਣ ਤੋਂ ਬਾਅਦ ਜਿਹੜੇ ਰਿਲੇਸ਼ਨ ਆ ਉਹ ਮੁੜ ਕੇ ਮਤਲਬ ਸਾਜ਼ਗਾਰ ਹੋਣਗੇ ਜਾਂ ਸਾਜ਼ਗਾਰ ਹੋਣ ਵੱਲ ਵਧਣਗੇ, ਪਰ ਉਹ ਵਧਣਗੇ ਜਾਂ ਨਹੀਂ। ਕਮਲਾ ਹੈਰਿਸ ਦਾ ਸਟਾਂਸ ਕੀ ਰਹਿੰਦਾ ਆ ਇੰਡੀਆ ਦੇ ਅਨਡੈਮੋਕ੍ਰੈਟਿਕ ਬਿਹੇਵੀਅਰ ਬਾਰੇ
ਤਾਂ ਉਹ ਮਤਲਬ ਜ਼ਿਆਦਾ ਚੀਜ਼ਾਂ ਨੂੰ ਉਹਨਾਂ ਦੀ ਜਿੱਤ ਤੋਂ ਬਾਅਦ ਸਪਸ਼ਟ ਕਰਨਗੇ। ਪਰ ਇਹ ਗੱਲ ਸਪਸ਼ਟ ਆ ਵੀ ਇੰਡੀਆ ਹੁਣ ਤੱਕ ਦੀ ਜਿਹੜੀ ਸਟੇਟ ਐਡਮਿਨਿਸਟ੍ਰੇਸ਼ਨ ਆ ਉਹਦੀ ਅਪਰੋਚ ਕਮਲਾ ਹੈਰਿਸ ਬਾਰੇ ਕੋਈ ਜ਼ਿਆਦਾ ਪੋਜ਼ਿਟਿਵ ਨਹੀਂ ਆ। ਜੇ ਆਪਾਂ ਮਤਲਬ ਡੋਨਲਡ ਟਰੰਪ ਦੇ ਨਾਲ ਵੀ ਕੰਪੇਅਰ ਕਰੀਏ ਕਮਲਾ ਹੈਰਿਸ ਤੇ ਡੋਨਲਡ ਟਰੰਪ ਦੋਵਾਂ ਚੋਂ, ਤਾਂ ਜ਼ਿਆਦਾ ਉਹ ਡੋਨਲਡ ਟਰੰਪ ਨੂੰ ਜ਼ਿਆਦਾ ਲਾਈਕ ਕਰਨਗੇ ਮਤਲਬ ਅੱਜ ਦੇ ਟਾਈਮ ਤੱਕ ਹਾਲੇ ਤੱਕ। ਪਰ ਹੁਣ ਇਹ ਹੈ ਕਿ ਕਮਲਾ ਹੈਰਿਸ ਉਹ ਅਪਰੋਚ ਕਿਵੇਂ ਦੀ ਲੈਂਦੇ ਆ। ਤੇ ਦੂਜੀ ਗੱਲ ਇਹ ਆ ਵੀ ਜਿਹੜਾ ਸਿੱਖ ਕੇਸ ਆ, ਜਦੋਂ ਸਿੱਖਾਂ ਨੇ ਇਸ ਮਾਮਲੇ ਨੂੰ ਦੇਖਣਾ ਆ ਜੀ, ਤਾਂ ਕਮਲਾ ਹੈਰਿਸ ਦੀ ਅਪਰੋਚ ਜਿਹੜਾ ਸਿੱਖ ਪੋਲੀਟੀਕਲ ਕੇਸ ਆ ਆਪਣੀ ਸੋਵਰੈਨਿਟੀ ਦਾ, ਉਹਦੇ ਬਾਰੇ ਕਿਵੇਂ, ਕਿਉਂਕਿ ਹਮੇਸ਼ਾ ਇਹ ਪ੍ਰੋਬਲਮ ਰਹੀ ਆ ਬਹੁਤ ਆਗੂਆਂ ਦੀ ਜਾਂ ਬੰਦਿਆਂ ਦੀ ਕਿ ਉਹ ਕਿਉਂਕਿ ਇੱਕ ਤਾਂ ਉਹਨਾਂ ਦੀ ਫੈਮਿਲੀ ਬੈਕਗਰਾਊਂਡ ਓਵਰਆਲ ਜਿਹੜਾ ਇੰਡੀਆ ਦਾ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਅੱਜ ਜਿਓਗ੍ਰਾਫੀਕਲ ਸਟਰਕਚਰ ਹੈਗਾ ਆ ਉਹਦੇ ਨਾਲ ਬਣਦੀ ਆ। ਤੇ ਦੂਜਾ ਇਹ ਆ ਵੀ ਡੈਮੋਕ੍ਰੈਟਿਕ ਲੀਡਰਸ ਕਈ ਵਾਰ ਇਹ ਵੀ ਪ੍ਰਭਾਵ ਦੇ ਵਿੱਚ ਚਲੇ ਜਾਂਦੇ ਆ ਵੀ ਉਹ ਸਿੱਖ ਜਿਹੜੀ ਪੋਲੀਟੀਕਲ ਕੇਸ ਆ ਉਹਨੂੰ ਕੰਸੀਡਰ ਕਰਨ ਲੱਗ ਜਾਂਦੇ ਆ ਵੀ ਜਿਵੇਂ ਰਿਲੀਜੀਅਸ ਫੰਡਾਮੈਂਟਲਿਸਟ ਕੋਈ ਪੋਲੀਟੀਕਲ ਆਈਡੀਓਲੋਜੀ ਹੁੰਦੀ ਆ। ਤੇ ਉਹ ਮਤਲਬ ਜ਼ਰੂਰ ਇਹਦੇ ਬਾਰੇ ਸਪਸ਼ਟਤਾ ਹਜੇ ਨਹੀਂ ਕਿ ਕਮਲਾ ਹੈਰਿਸ ਜਿਹੜੇ ਆ ਉਹਨਾਂ ਦੀ ਪਹੁੰਚ ਸਿੱਖ ਜਿਹੜੀ ਸਾਰੀ ਸਟਰਗਲ ਆ ਪੰਜਾਬ ਦੀ ਫਰੀਡਮ ਦੀ ਸਿੱਖਾਂ ਨੇ ਜਿਵੇਂ ਉਹ ਲੜੀ ਆ, ਤੇ ਉਹਦੇ ਵਿੱਚ ਜਿਹੜਾ ਹਿਊਮਨ ਰਾਈਟਸ ਦਾ ਪਰਸਪੈਕਟਿਵ ਆ ਕਿ ਸਿੱਖ ਜਿਹੜੇ ਆ ਉਹ ਇਸ ਥਾਂ ਤੱਕ ਪਹੁੰਚੇ ਕਿਵੇਂ ਆ, ਕਿ ਕਿਵੇਂ ਸਿੱਖਾਂ ਨੇ ਆਪਣਾ ਸਾਰਾ ਕੁਝ ਗਵਾ ਕੇ ਪਾਰਟੀਸ਼ਨ ਦੇ ਵਿੱਚ ਉਸ ਤੋਂ ਬਾਅਦ ਇੰਡੀਆ ਦੇ ਲਈ ਨਾਲ ਜੁੜਨਾ ਉਹਨਾਂ ਨੇ ਪ੍ਰਵਾਨ ਕੀਤਾ। ਤੇ ਫਿਰ ਇੰਡੀਆ ਦੀ ਜਿਹੜੀ ਜ਼ਿੰਮੇਵਾਰੀ ਸੀ ਕਿ ਸਿੱਖਾਂ ਨੂੰ ਰਾਈਟਸ ਦੇਣੇ, ਇੱਕ ਕਮਿਊਨਿਟੀ ਵਜੋਂ ਉਹਨਾਂ ਦੀ ਆਇਡੈਂਟੀਟੀ ਨੂੰ ਸਿਕਿਉਰ ਕਰਨਾ, ਜਦੋਂ ਇੰਡੀਆ ਉਹਦੇ 'ਚ ਫੇਲ ਹੋਇਆ ਤਾਂ ਐਸ ਪਰ ਜਿਹੜਾ ਯੂਨਾਈਟਿਡ ਨੇਸ਼ਨ ਦਾ ਜਿਹੜਾ ਸਾਰਾ ਜਿਹੜੀ ਯੂਨਾਈਟਿਡ ਨੇਸ਼ਨ ਦੀ ਡੈਕਲੇਰੇਸ਼ਨ ਆ ਉਹਦੇ ਆਰਟੀਕਲਸ ਨੇ, ਤਾਂ ਉਹਦੇ ਮੁਤਾਬਕ ਜਿਹਦੇ 'ਚ ਕਿਹਾ ਗਿਆ ਕਿ ਜਦੋਂ ਕੋਈ ਕੰਟਰੀ ਜਿਹੜੀ ਆ ਕਿਸੇ ਪਰਟੀਕੂਲਰ ਨੇਸ਼ਨ ਦਾ ਜੈਨੋਸਾਈਡ ਤੱਕ ਕਰਦੇ ਫਿਰ ਉਸ ਨੇਸ਼ਨ ਦਾ ਇਹ ਰਾਈਟ ਆ ਕਿ ਫਿਰ ਉਹ ਆਪਣੀ ਸੈਲਫ ਡਿਟਰਮੀਨੇਸ਼ਨ ਦੀ ਅਪਰੋਚ ਲਵੇ ਜੀ। ਤੇ ਉਹ ਸਾਰਾ ਪ੍ਰੋਸੈਸ ਸਿੱਖਾਂ ਨੇ ਜਿਵੇਂ ਸਿੱਖਾਂ ਦੇ ਨਾਲ ਉਹ ਸਾਰਾ ਕੁਝ ਬੀਤਿਆ। ਤੇ ਜੇ ਕਮਲਾ ਹੈਰਿਸ ਉਹ ਸਾਰੀ ਗੱਲ ਨੂੰ ਸਮਝਦੇ ਆ ਤੇ ਜਿਹੜਾ ਸਿੱਖ ਕੇਸ ਆ ਉਹਨੂੰ ਉਸ ਨੁਕਤਾ ਨਿਗਾਹ ਤੋਂ ਦੇਖਣਗੇ ਤੇ ਜੋ ਇੰਡੀਅਨ ਰਜੀਮ ਆ ਜਿਵੇਂ ਦਾ ਉਹਦਾ ਅਨਡੈਮੋਕ੍ਰੈਟਿਕ ਬਿਹੇਵੀਅਰ ਆ ਉਸ ਨਜ਼ਰ ਤੋਂ ਦੇਖ ਕੇ ਅਪਰੋਚ ਲੈਣਗੇ, ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਅਪਰੋਚ ਫਿਰ ਇੰਡੀਆ ਨੂੰ ਕਦੇ ਵੀ ਪਸੰਦ ਨਹੀਂ ਹੋਣੀ। ਪਰ ਫਿਲਹਾਲ ਇਹ ਜ਼ਰੂਰ ਆ ਕਿ ਜਿਹੜੀ US ਦੀ ਐਡਮਿਨਿਸਟ੍ਰੇਸ਼ਨ ਆ ਓਵਰਆਲ ਉਹ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਇਸ ਗੱਲ ਨੂੰ ਸਮਝ ਚੁੱਕੀ ਆ ਕਿ ਉਸ ਭਾਵੇਂ ਖਿੱਤੇ ਦੇ ਵਿੱਚ ਐਜ਼ ਆ ਅਲਾਈ ਉਹ ਕਿਸੇ ਨੂੰ ਦੇਖ ਸਕਦੇ ਹੋਣ, ਚਾਹੇ ਇੱਕ ਸਟਰੋਂਗ ਡੈਮੋਕ੍ਰੈਟਿਕ ਕਮਿਊਨਿਟੀ ਵਜੋਂ ਕਿਸੇ ਨੂੰ ਦੇਖ ਸਕਦੇ ਹੋਣ, ਤਾਂ ਉਹਨਾਂ ਨੂੰ ਸਭ ਤੋਂ ਵੱਧ ਜਿਹੜੀ ਪੋਸੀਬਿਲਿਟੀ ਉਹ ਸਿੱਖਾਂ 'ਚ ਹੀ ਨਜ਼ਰ ਆ ਰਹੀ ਆ। ਤਾਂ ਮਤਲਬ ਮੈਨੂੰ ਲੱਗਦਾ ਨਹੀਂ ਕਿ ਕਮਲਾ ਹੈਰਿਸ ਹੋਣ ਚਾਹੇ ਕੋਈ ਹੋਰ ਪ੍ਰੈਜ਼ੀਡੈਂਟ ਆਵੇ ਉੱਥੇ, ਚਾਹੇ ਡੋਨਲਡ ਟਰੰਪ ਹੋਣ, ਤਾਂ ਉਹ ਪਾਲਿਸੀ ਜਿਹੜੀ ਆ ਉਹਦੇ 'ਚ ਕੋਈ ਵੱਡਾ ਸ਼ਿਫਟ ਆਉਣਾ ਆ। ਪਰ ਫਿਰ ਵੀ ਜੇ ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਪੱਖ ਤੋਂ ਦੇਖਣਾ ਹੋਵੇ ਤਾਂ ਮੈਨੂੰ ਇਹ ਲੱਗਦਾ ਕਿ ਉਹ ਕਮਲਾ ਹੈਰਿਸ ਨੂੰ ਕੋਈ ਬਹੁਤਾ ਪਸੰਦ ਨਹੀਂ ਕਰਦੇ, ਭਾਵੇਂ ਉਹਨਾਂ ਦੀ ਉੱਥੋਂ ਦੀ ਬੈਕਗਰਾਊਂਡ ਜ਼ਰੂਰ ਹੈਗੀ ਆ। ਓਵਰਆਲ ਇਨ ਦਾ ਐਂਡ ਇਹੀ ਆ ਕਿ ਇਹ ਜਿਹੜੀ ਇਲੈਕਸ਼ਨ ਆ ਉਹ ਜ਼ਰੂਰ ਇੰਟਰਸਟਿੰਗ ਬਣ ਗਈ ਆ। ਜੀ ਬਿਲਕੁਲ, ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਡਿਵੈਲਪਮੈਂਟਸ ਹੋਰ ਤੇਜ਼ੀ ਦੇ ਨਾਲ ਬਦਲਣਗੀਆਂ, ਅਸੀਂ ਸਾਡੇ ਦਰਸ਼ਕਾਂ ਦੇ ਨਾਲ ਇਹਦੇ 'ਤੇ ਸਾਂਝ ਵੀ ਪਾਉਂਦੇ ਰਹਾਂਗੇ। ਤੇ ਹੋਰ ਜਿਹੜੇ ਸਾਡੇ ਪੋਲੀਟੀਕਲ ਐਨਾਲਿਸਟ ਹੈਗੇ ਨੇ ਖਾਸ ਤੌਰ 'ਤੇ ਸਿੱਖ ਪਰਸਪੈਕਟਿਵ ਤੋਂ, ਅਸੀਂ ਸਾਡੇ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਜਾਂ ਹੋਰ ਸ਼ੋਜ਼ ਦੇ ਵਿੱਚ ਉਹਨਾਂ ਨਾਲ ਵੀ ਜਿਹੜੀ ਆ ਵਿਚਾਰ ਚਰਚਾ ਕਰਾਂਗੇ ਇਸ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਸੁਖਵਿੰਦਰ ਸਿੰਘ ਜੀ, ਇਸ ਦੇ ਨਾਲ ਜਿੱਥੇ ਅਸੀਂ ਇਹ ਡਿਬੇਟ ਇਸ ਵਕਤ ਹੁਣ ਚੱਲੂਗੀ ਆਉਣ ਵਾਲੇ ਸਮੇਂ ਦੇ ਲਈ, ਅਸੀਂ ਇਹਨੂੰ ਸਾਡੇ ਪਰਸਪੈਕਟਿਵ ਤੋਂ ਦੇਖਣ ਦੀ ਜਾਂ ਘੋਖਣ ਦੀ ਕੋਸ਼ਿਸ਼ ਕਰਾਂਗੇ। ਸੋ ਸਿੱਖ ਪਰਸਪੈਕਟਿਵ ਤੋਂ ਤੇ ਮਤਲਬ ਇਸ ਵਕਤ ਜਿਹੜਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਸੀਗਾ ਜਾਂ ਹੈਗਾ ਆ, ਉਹਦੀ ਜਿਹੜੀ ਇੰਡਾਈਟਮੈਂਟ ਹੋਈ ਹੈ, ਇਹ ਮਾਮਲਾ ਇਸ ਵਕਤ ਜਿਹੜਾ ਆ ਉਹ ਜਿਉਂਦਾ ਤਿਉਂ ਖੜਾ ਹੋਇਆ ਤੇ ਅਮਰੀਕਾ ਇਹਨੂੰ ਸਟਿਕ ਦੇ ਤੌਰ ਦੇ ਉੱਤੇ ਵਰਤ ਰਿਹਾ। ਭਾਰਤ ਦੇ ਅਗੇਂਸਟ ਵੀ ਡੰਡਾ ਹੱਥ ਦੇ ਵਿੱਚ ਫੜਿਆ ਹੋਇਆ ਤੇ ਹੁਣ ਉਹਨੂੰ ਭਾਰਤ ਨੂੰ ਇਨਲਾਈਨ ਕਰਨ ਦੀ ਜਿਹੜੀ ਨੀਤੀ ਹੈਗੀ ਹੈ ਉਹ ਅਮਰੀਕਾ ਦੀ ਇਸ ਵਕਤ ਨਜ਼ਰ ਆ ਰਹੀ ਹੈ। ਈਵਨ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਹੁਣ
ਦੁਬਾਰਾ ਫਿਰ ਮੀਡੀਆ ਦੇ ਵਿੱਚ ਖਬਰਾਂ ਲੱਗਣੀਆਂ ਸ਼ੁਰੂ ਹੋਈਆਂ ਨੇ, ਖਬਰਾਂ ਲੱਗ ਰਹੀਆਂ ਨੇ ਇਸ ਵਕਤ ਕਿ ਅਮਰੀਕਾ ਦਾ ਜਿਹੜਾ ਸਟੇਟ ਡਿਪਾਰਟਮੈਂਟ ਹੈ ਉਹਦੇ ਵੱਲੋਂ ਦੁਬਾਰਾ ਇਹ ਗੱਲ ਕਹੀ ਗਈ ਹੈ ਹੁਣ ਕਿ ਜੀ ਠੀਕ ਹੈ, ਭਾਰਤ ਦੇ ਵਿੱਚ ਜੋ ਇਸ ਵਕਤ ਹੋ ਰਿਹਾ ਆ ਸਾਡੀ ਉਹਦੇ 'ਤੇ ਨਜ਼ਰ ਵੀ ਹੈ ਅਤੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਭਾਰਤ ਜਿਹੜਾ ਆ ਉਹ ਇਸ ਮਾਮਲੇ ਦੇ ਵਿੱਚ ਡਿਲੀਵਰ ਕਰੇ। ਸੋ ਦੁਬਾਰਾ ਇਸ ਗੱਲ ਦਾ ਆਉਣਾ ਮਾਇਨੇ ਰੱਖਦਾ ਆ ਅਤੇ ਅਮਰੀਕਾ ਦੀ ਜਿਹੜੀ ਲੋੜ ਹੈ ਭਾਰਤ ਦੇ ਪ੍ਰਤੀ ਉਹ ਵੀ ਜਿਉਂਦੀ ਤਿਉਂ ਖੜੀ ਹੈ। ਸੋ ਇਹਨੂੰ ਕਿਵੇਂ ਦੇਖਿਆ ਜਾਵੇ ਕਿ ਜਿਹੜਾ ਇਹ ਕੇਸ ਹੈ, ਸਿੱਖ ਕੇਸ ਹੈ, ਉਹਨੂੰ ਅਮਰੀਕਾ ਕਿਵੇਂ ਲੈ ਰਿਹਾ? ਬਿਲਕੁਲ ਅਮਰਵੀਰ ਸਿੰਘ ਜੀ, ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪ੍ਰੈਜ਼ੀਡੈਂਟ ਕੋਈ ਵੀ ਬਣ ਜੇ ਤਾਂ ਜਿਹੜੀ ਯੂਐਸ ਦੀ ਪਾਲਿਸੀ ਆ ਉਸ ਖਿੱਤੇ ਦੇ ਵਿੱਚ ਮਤਲਬ ਉਹਦੇ 'ਚ ਜਿਹੜਾ ਰਿਲਾਇਬਲ ਪਾਰਟਨਰ ਆ ਜੋ ਲੱਭ ਰਿਹਾ ਹੈ ਯੂਐਸ, ਤਾਂ ਮੀਨਵਾਈਲ ਸਿੱਖਾਂ ਤੋਂ ਵੱਧ ਰਿਲਾਇਬਲ ਯੂਐਸ ਦੇ ਲਈ ਕੋਈ ਵੀ ਉੱਥੇ ਪਾਰਟਨਰ ਨਹੀਂ ਆ। ਤੇ ਕਿਉਂਕਿ ਸਿੱਖਾਂ ਦੇ ਨਾਲ ਜਿਹੜਾ ਯੂਐਸ ਦਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਕਈ ਦਹਾਕਿਆਂ ਦਾ ਪੁਰਾਣਾ ਰਿਸ਼ਤਾ ਵੀ ਹੁਣ ਬਣ ਚੁੱਕਿਆ। ਜਿਵੇਂ ਸਿੱਖ ਜੈਨੋਸਾਈਡ ਤੋਂ ਬਾਅਦ ਇੱਕ ਅਸੀਂ ਕਹਿ ਸਕਦੇ ਹਾਂ ਕਿ ਸੇਫ ਸਪੇਸ ਲੱਭਦੇ ਹੋਏ ਯੂਐਸ ਜਾਂ ਜਿਹੜੇ ਵੈਸਟਰਨ ਅਲਾਈਜ਼ ਸੀ ਉਹਨਾਂ ਦੇ ਵਿੱਚ ਪਹੁੰਚੇ ਤੇ ਉਸ ਤੋਂ ਬਾਅਦ ਜਿਹੜੀਆਂ ਇਹ ਸਾਰੀਆਂ ਵੈਸਟਰਨ ਇਕੋਨਮੀ ਸੀ ਉਹਨਾਂ ਦੇ ਵਿੱਚ ਜਿਵੇਂ ਸਿੱਖਾਂ ਨੇ ਆਪਣੀ ਕਾਬਲੀਅਤ ਦੇ ਨਾਲ, ਆਪਣੀ ਮਿਹਨਤ ਦੇ ਨਾਲ ਉਹਨਾਂ ਨੂੰ ਸਟਰੋਂਗ ਕਰਨ ਦੇ ਵਿੱਚ ਰੋਲ ਨਿਭਾਇਆ। ਤੇ ਦੂਜੀ ਗੱਲ, ਸਿੱਖਾਂ ਦਾ ਜਿਹੜਾ ਜੈਨੇਟਿਕਲੀ ਜਿਹੜਾ ਮਿਲਟਰੀ ਪੱਖ ਆ, ਜਿਹੜਾ ਜੁਝਾਰੂ ਭਾਣਾ ਸਿੱਖਾਂ ਦਾ, ਤੇ ਉਸ ਖਿੱਤੇ ਦੀ ਅਹਿਮੀਅਤ ਜਿੱਥੇ ਸਿੱਖ ਬੈਠੇ ਆ, ਤਾਂ ਇਹ ਸਾਰੇ ਫੈਕਟਰਸ ਜਿਹੜੇ ਆ ਤੇ ਇਹ ਚੀਜ਼ਾਂ ਮਤਲਬ ਉਹ ਸਾਰਾ ਕੁਝ ਮਿਲ ਕੇ ਇਹ ਗੱਲ ਫਿਰ ਯੂਐਸ ਦੀ, ਮੈਨੂੰ ਲੱਗਦਾ ਕਿ ਯੂਐਸ ਦੇ ਸਟੇਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਅੱਜ ਕਾਫੀ ਸਟਰੋਂਗਲੀ ਇਹ ਗੱਲ ਸਮਝੀ ਜਾ ਚੁੱਕੀ ਆ ਕਿ ਫਿਊਚਰ ਦੇ ਵਿੱਚ ਜਿਹੜਾ ਉਹ ਖਿੱਤਾ ਆ ਉਹਦਾ ਜਿਹੜਾ ਚੰਗਾ ਭਵਿੱਖ ਆ ਉਹ ਸਿੱਖਾਂ ਦੇ ਨਾਲ ਹੀ ਆ। ਤੇ ਉਹਦੇ ਲਈ ਫਿਰ ਜਿਹੜਾ ਇੱਕ ਗੁਰਪਤਵੰਤ ਸਿੰਘ ਪੰਨੂ ਵਾਲਾ ਕੇਸ ਆ, ਉਹ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਉਹ ਕੇਸ ਮਤਲਬ ਉਹ ਇਹ ਨਹੀਂ ਕਿ ਠੰਡੇ ਵਾਸਤੇ ਨਹੀਂ ਪਾਇਆ ਜਾ ਰਿਹਾ, ਉਹ ਕੇਸ ਹੁਣ ਇੱਕ ਇੰਪੋਰਟੈਂਟ ਕੇਸ ਬਣ ਚੁੱਕਿਆ ਜਿਹੜਾ ਕਿ ਯੂਐਸ ਲਗਾਤਾਰ ਵਾਰ-ਵਾਰ ਉਸ ਕੇਸ ਨੂੰ ਸਾਹਮਣੇ ਲਿਆਉਂਦਾ ਰਹੂਗਾ। ਤੇ ਉਹ ਮਤਲਬ ਉਹਦੇ ਵਿੱਚ ਕਿਸ ਟਾਈਮ ਤੇ ਕੀ ਕਰਨਾ ਆ ਉਹ ਹੁਣ ਯੂਐਸ ਦੀ ਮਰਜ਼ੀ ਆ, ਕਿਉਂਕਿ ਇੰਡੀਆ ਫੜਿਆ ਜਾ ਚੁੱਕਿਆ ਜੀ। ਮਤਲਬ ਹੁਣ ਸਾਰੇ ਪੱਤੇ ਉਹ ਯੂਐਸ ਦੇ ਹੱਥ 'ਚ ਨੇ ਤੇ ਇੰਡੀਆ ਜਿਹੜਾ ਆ ਉਹ ਹੁਣ ਉਹ ਆਪਣੇ ਪੱਤੇ ਖੇਡ ਚੁੱਕਿਆ ਤੇ ਉਹ ਬਾਜੀ ਆਪਣੀ ਹਾਰ ਚੁੱਕਿਆ। ਤੇ ਹੁਣ ਯੂਐਸ ਜਿਹੜਾ ਆ ਉਹਨੇ ਕਿਸ ਟਾਈਮ ਦੇ ਉੱਤੇ ਕਿਹੜਾ ਕਾਰਡ ਪਲੇ ਕਰਨਾ ਆ ਵੀ ਉਹ ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਹਰੇਕ ਮੁਲਕ ਦੇ ਆਪਣੇ ਇੰਟਰਸਟ ਹੁੰਦੇ ਆ, ਯੂਐਸ ਦੇ ਵੀ ਆਪਣੇ ਇੰਟਰਸਟ ਆ। ਤੇ ਮਸਲਾ ਇਹ ਆ ਕਿ ਯੂਐਸ ਦੇ ਅੱਜ ਇੰਟਰਸਟ, ਯੂਐਸ ਦਾ ਅੱਜ ਸਿੱਖਾਂ ਦੇ ਵਿੱਚ ਇੰਟਰਸਟ ਆ, ਇਸੇ ਕਰਕੇ ਸਿੱਖਾਂ ਦੀ ਵੱਡੇ ਪੱਧਰ ਤੇ ਗੱਲ ਹੋ ਰਹੀ ਆ। ਅਦਰਵਾਈਜ਼ ਜਿਹੜਾ ਸਿੱਖ ਕੇਸ ਆ ਜਾਂ ਸਿੱਖ ਸਟਰਗਲ ਆ ਉਹ ਤਾਂ ਕਿੰਨੇ ਦਹਾਕਿਆਂ ਤੋਂ ਲਗਾਤਾਰ ਚੱਲ ਰਹੀ ਸੀ। ਤੇ ਜਿਹੜੀਆਂ ਸ਼ਹਾਦਤਾਂ ਨੇ ਸਿੱਖ ਆਗੂਆਂ ਦੀਆਂ ਉਹ ਕਿੰਨੀਆਂ ਜ਼ਿਆਦਾ ਅੱਜ ਤੱਕ ਹੋ ਚੁੱਕੀਆਂ ਨੇ ਤੇ ਕਿੰਨੀਆਂ ਮਤਲਬ ਕਿੰਨੇ ਵੱਡੇ ਅਟੈਕ ਸਿੱਖਾਂ ਦੇ ਉੱਤੇ ਹੋਏ ਆ, ਜੈਨੋਸਾਈਡ ਤੱਕ ਸਿੱਖਾਂ ਦਾ ਹੋਇਆ। ਪਰ ਭਾਈ ਹਰਦੀਪ ਸਿੰਘ ਨਿੱਚਰ ਦੀ ਇੱਕ ਸ਼ਹਾਦਤ ਤੋਂ ਬਾਅਦ ਇੰਨੇ ਵੱਡੇ ਪੈਮਾਨੇ ਤੇ ਗੱਲ ਚਲੇ ਜਾਣੀ ਤਾਂ ਉਹਦੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਸਟਰਗਲ ਜਿਹੜੀ ਆ ਉਹ ਕੰਟੀਨਿਊ ਆ ਸਿੱਖਾਂ ਦੀ। ਪਰ ਮਸਲਾ ਹੁੰਦਾ ਕਿ ਜਿਹੜਾ ਟਾਈਮ ਆ ਉਹ ਕਿਹੜੇ ਟਾਈਮ ਦੇ ਉੱਤੇ ਤੁਹਾਡੇ 'ਚ ਕਿਹੜੀ ਸੁਪਰ ਪਾਵਰ ਦਾ ਇੰਟਰਸਟ ਆ। ਤੇ ਅੱਜ ਸਿੱਖਾਂ ਦੇ ਵਿੱਚ ਹਾਲਾਂਕਿ ਬਾਕੀਆਂ ਦਾ ਵੀ ਇੰਟਰਸਟ ਆ, ਪਰ ਸਿੱਖਾਂ ਦੇ ਵਿੱਚ ਸਭ ਤੋਂ ਵੱਧ ਇੰਟਰਸਟ ਕਿਹਦਾ ਆ ਜਾਂ ਕੌਣ ਸਿੱਖਾਂ ਦੀ ਉਸ ਖਿੱਤੇ ਦੇ ਵਿੱਚ ਆਜ਼ਾਦ ਹੋਂਦ ਹਸਤੀ ਨੂੰ ਆਪਣੇ ਲਈ ਬੈਨੀਫੀਸ਼ੀਅਲ ਸਮਝਦਾ ਆ, ਉਹ ਗੱਲਾਂ ਡਿਸਾਈਡ ਕਰਨਗੀਆਂ ਕਿ ਕੌਣ ਜਿਹੜਾ ਸਿੱਖ ਕੇਸ ਨੂੰ ਸਟਰੋਂਗਲੀ ਰੇਜ਼ ਕਰਦਾ ਹੈ। ਤੇ ਆਈ ਥਿੰਕ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਯੂਐਸ ਆ ਉਹ ਸਭ ਤੋਂ ਵੱਧ ਸਟਰੋਂਗਲੀ ਸਿੱਖਾਂ ਦੇ ਕੇਸ ਨੂੰ ਰੇਜ਼ ਕਰ ਰਿਹਾ ਹੈ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਇੱਥੇ ਹੀ ਜਿਹੜੇ ਸਾਡੀ ਅੱਜ ਦਾ ਸ਼ੋਅ ਆ ਇਹਦਾ ਸਮਾਂ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਹੈਗਾ ਆ। ਸਾਡੇ ਟੌਪਿਕਸ ਦੀ ਇੱਥੇ ਸਮਾਪਤੀ ਹੈ ਤੇ ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਜ਼ਰੂਰ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਤੁਸੀਂ ਆਪਣੇ ਸੁਝਾਅ ਸਾਨੂੰ ਲਿਖਤੀ ਰੂਪ ਦੇ ਵਿੱਚ ਭੇਜ ਸਕਦੇ ਹੋ ਈਮੇਲ ਰਾਹੀਂ sos@tv84.tv ਦੇ ਉੱਤੇ, ਜਾਂ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਸਾਡੇ ਨਾਲ YouTube ਜਾਂ ਹੋਰ ਸਾਡੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ ਆ ਉਹਨਾਂ ਰਾਹੀਂ ਸਾਨੂੰ ਮੈਸੇजेस ਵੀ ਕਰ ਸਕਦੇ ਹੋ। ਤੇ ਜਿਹੜਾ ਸਕਰੀਨ ਦੇ ਉੱਤੇ ਤੁਹਾਡੇ ਇਨਫੋਰਮੇਸ਼ਨ ਆ ਰਹੀ ਹੈ ਟੈਲੀਫੋਨ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ WhatsApp ਰਾਹੀਂ ਪਹੁੰਚ ਕਰ ਸਕਦੇ ਹੋ।
ਇਸੇ ਦੇ ਨਾਲ ਤੁਸੀਂ ਸਾਨੂੰ ਜਿੱਥੇ ਤੁਹਾਡੇ ਸੁਝਾਅ ਸਾਡੇ ਲਈ ਜ਼ਰੂਰੀ ਨੇ ਉੱਥੇ ਤੁਹਾਡੇ ਡੋਨੇਸ਼ਨਸ ਦੇ ਲਈ ਵੀ ਅਸੀਂ ਤਲਬਗਾਰ ਹਾਂ। ਅਸੀਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਅਦਾਰਾ TV 84 ਤੇ ਤੁਸੀਂ ਸਾਨੂੰ ਚੈੱਕ ਬਣਾ ਕੇ ਵੀ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਐਡਰੈਸ ਦੇ ਉੱਤੇ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਟੈਲੀਫੋਨ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਆ ਰਿਹਾ ਹੈ। ਤੁਸੀਂ ਸਾਡੇ ਨਾਲ WhatsApp ਰਾਹੀਂ ਜਾਂ ਡਾਇਰੈਕਟ ਫੋਨ ਕਾਲ ਜਾਂ ਮੈਸੇਜ ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ 5166191984। ਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਸੋਮਵਾਰ ਨੂੰ ਅਗਲੇ ਹਫਤੇ ਸੋਮਵਾਰ ਨੂੰ ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਸਾਨੂੰ ਇਜਾਜ਼ਤ ਦਿਓ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਫਤਿਹ ਦੀ ਸਾਂਝ ਪਾਈਏ। ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।